ਹੁਣ ਦੇਰ ਤੱਕ ਉਸ ਦੇ ਚਰਚੇ ਹੁੰਦੇ ਰਹਿਣਗੇ। ਜ਼ਾਹਰ ਹੈ ਕਿ ਉਹ ਮਹਿਸੂਸ ਕਰਦੇ ਨੇ, ਉਹ 4 ਦਹਾਕਿਆਂ ਦੀ ਸਟਰਗਲ ਦੇਖੀ ਹੈ ਕਿ ਕਿਹੜੀਆਂ ਉਹ ਮੂਮੈਂਟਸ ਹੁੰਦੀਆਂ ਨੇ ਜਿਹੜੀਆਂ ਡਰਾਈਵਿੰਗ ਫੋਰਸ ਬਣ ਜਾਂਦੀਆਂ ਉਹਨੂੰ ਅੱਗੇ ਲਿਜਾਣ ਦੇ ਲਈ। ਉਹ ਬੱਦਲ ਵਾਂਗ ਆਇਆ, ਉਹ ਗਰਜਿਆ, ਉਹ ਬਰਸਿਆ, ਖੇਤਾਂ ਨੂੰ ਪਾਣੀ ਲਾ ਗਿਆ, ਮਿੱਟੀ ਦਾ ਕਰਜ਼ਾ ਲਾ ਗਿਆ। ਉਹ ਆਮ ਨਹੀਂ, ਕੁਝ ਵੱਖਰਾ ਸੀ, ਕੁਛ ਖਾਸ ਸੀ। ਬਾਰਿਸ਼ ਦਾ ਤੇਜ਼ ਛੱਟਾ ਸੀ, ਨਾਲੇ ਪਿਆਸ ਸੀ। ਛੋਟੇ ਜਿਹੇ ਸਮੇਂ ਵਿੱਚ ਕੌਮ ਦੇ ਸਾਰੇ ਦਰਦ ਪੀਣ ਦੀ, ਜ਼ਿੰਦਗੀ ਦੇ ਸਾਰੇ ਰੰਗ ਜੀਣ ਦੀ ਕਾਹਲੀ ਵਿੱਚ ਆਇਆ ਸੀ ਤੇ ਛੇਤੀ ਹੀ ਤੁਰ ਗਿਆ। ਪਿੱਛੇ ਇੱਕ ਦਰਦ ਛੱਡ ਗਿਆ, ਕੌਮੀ ਸੋਚ ਦੇ ਵਿਹੜੇ ਵਿੱਚ ਪਾਤਸ਼ਾਹੀ ਝੰਡਾ ਗੱਡ ਗਿਆ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦੀਪ ਸਿੱਧੂ ਦੀ ਅੰਤਮ ਅਰਦਾਸ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ 24 ਫਰਵਰੀ ਨੂੰ ਹੋਣ ਜਾ ਰਹੀ ਹੈ। ਸੋ ਦੁਨੀਆ ਭਰ ਦੇ ਵਿੱਚ ਸਿੱਖ ਕੌਮ ਵੱਲੋਂ ਦੀਪ ਸਿੱਧੂ ਨੂੰ ਸ਼ਰਧਾਂਜਲੀਆਂ ਦੇਣ ਦਾ ਜਿਹੜਾ ਸਿਲਸਿਲਾ ਹੈ ਉਹ ਲਗਾਤਾਰ ਜਾਰੀ ਹੈ। ਸੋ ਇਸ ਸੰਬੰਧੀ ਸਾਡੇ ਕੋਲ ਲਿਖਤਾਂ ਆਈਆਂ ਹਨ, ਉਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਕਾਮੈਂਟਸ ਔਰ ਲਿਖਤਾਂ ਦਾ ਤਾਂ ਹੜ੍ਹ ਆਇਆ ਹੋਇਆ। ਜਿਹੜੀ ਸਾਡੀ ਪ੍ਰੈਜੈਂਟੇਸ਼ਨ ਦੀਪ ਸਿੱਧੂ ਨੂੰ ਸਮਰਪਿਤ ਜਿਹੜਾ ਦੀਵਾਨ ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਟਰੇਟ ਸੀ, ਉਸ ਨੂੰ ਬਹੁਤ ਪਸੰਦ ਕੀਤਾ ਗਿਆ ਜੀ। 35,000 ਤੋਂ ਜ਼ਿਆਦਾ ਉਹਦੇ ਇਕੱਲੇ YouTube ਦੇ ਉੱਤੇ ਹੀ ਵਿਊਅਰਸ ਔਰ ਹਜ਼ਾਰਾਂ ਸ਼ੇਅਰ ਔਰ ਸੈਂਕੜਿਆਂ ਕਾਮੈਂਟ। ਅਸੀਂ ਸਭ ਦਾ ਕਲੈਕਟਿਵ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਦਾ ਜਵਾਬ ਦੇਣ ਦੇ ਲਈ ਤਾਂ ਸਾਡੇ ਕੋਲ ਸਾਨੂੰ ਬਹੁਤ ਵਕਤ ਚਾਹੀਦਾ ਔਰ ਮੈਂ ਸਮਝਦਾ ਕਿ ਵੀ ਅਸੀਂ ਆਲਮੋਸਟ ਇਹਨਾਂ ਸਾਰੇ ਦਿਨਾਂ 'ਚ ਹੀ ਕਿਸੇ ਨਾ ਕਿਸੇ ਆਨੇ ਬਹਾਨੇ ਦੀਪ ਸਿੱਧੂ ਨਾਲ ਸੰਬੰਧਿਤ ਕੋਈ ਸੈਗਮੈਂਟ ਜ਼ਰੂਰ ਕਰਦੇ ਹਾਂ ਔਰ ਉਹਦੇ 'ਚ ਜਿਹੜੇ ਬਹੁਤ ਸਾਰੇ ਸਾਡੇ ਵਿਊਅਰਸ ਵੱਲੋਂ ਜਿਹੜਾ ਕੋਈ ਪੁੱਛਿਆ ਗਿਆ ਹੁੰਦਾ ਹੈ ਸਵਾਲ ਜਾਂ ਉਹਨੂੰ ਅਸੀਂ ਉਹਦੇ 'ਚ ਅਕਮੋਡੇਟ ਕਰਨ ਦੀ ਕੋਸ਼ਿਸ਼ ਕਰਦੇ ਔਰ ਅਸੀਂ ਇਹ ਅਗੇਨ 24 ਫਰਵਰੀ 2 ਦਿਨ ਬਾਅਦ ਹੈ ਔਰ ਇੱਥੇ ਤਾਂ ਕਿਉਂਕਿ ਅਸੀਂ ਸਾਡੇ ਤੋਂ 10.5 ਘੰਟੇ ਅੱਗੇ ਆ। ਕੱਲ੍ਹ ਰਾਤ ਜਦੋਂ ਹੋਏਗੀ ਅਤੇ ਉੱਥੇ 24 ਫਰਵਰੀ ਹੋਏਗੀ। ਸੋ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਫਤਿਹਗੜ੍ਹ ਸਾਹਿਬ ਪਹੁੰਚਣ। ਇਹ ਮੈਸੇਜ ਵੀ ਹੋਏਗਾ ਦਿੱਲੀ ਦਰਬਾਰ ਦੇ ਹਾਕਮਾਂ ਨੂੰ ਵੀ ਔਰ ਇਹ ਜਿਸ ਨੂੰ ਇੱਕ ਨਾਇਕ ਦਾ ਦਰਜਾ ਸਪੌਂਟੇਨੀਅਸ ਦੁਨੀਆ ਭਰ ਦੇ ਵਿੱਚ ਸਿੱਖ ਕੌਮ ਨੇ ਇਨ ਜਨਰਲ ਔਰ ਸਿੱਖ ਨੌਜਵਾਨਾਂ ਨੇ ਇਨ ਪਰਟੀਕੂਲਰ ਦਿੱਤਾ, ਉਸ ਨੂੰ ਵੀ ਇਹ ਟਰੂ ਟ੍ਰਿਬਿਊਟ ਹੋਏਗੀ। ਗੱਲ ਤਾਂ ਅਜੇ ਤਾਂ ਇਹ ਮੰਜ਼ਿਲ ਵੱਲ ਕਦਮ ਜਿਹੜੇ ਨੇ ਉਹ ਸ਼ੁਰੂ ਹੋਏ ਨੇ ਔਰ ਉਹਨਾਂ ਨੂੰ ਮਜ਼ਬੂਤੀ ਮਿਲੇਗੀ ਜਿੰਨਾ ਵੀ ਸੰਗਤ ਦਾ ਮੈਂਡੇਟ ਹੋਏਗਾ ਉੱਥੇ ਹਾਜ਼ਰੀ ਦੇ ਰੂਪ 'ਚ। ਔਰ ਮੈਂ ਸਮਝਦਾ ਵੀ ਕਈ ਵਾਰ ਇਹ ਲੱਗਦਾ ਹੁੰਦਾ ਕਿ ਤੁਸੀਂ ਖੁਦ ਹੀ ਭਾਵਕ ਹੋ। ਲੇਕਿਨ ਕਿੰਨਿਆਂ ਨੂੰ ਜਿਹੜੇ ਸਾਡੇ ਸੰਘਰਸ਼ ਦੇ ਜਿਹੜੇ ਨੇ ਬਾਬਾ ਰੁਤਬਾ ਰੱਖਣ ਵਾਲੀਆਂ ਸ਼ਖਸੀਅਤਾਂ ਨੇ, ਜਿਨ੍ਹਾਂ 'ਚ ਮੈਂ ਭਾਈ ਗਜਿੰਦਰ ਸਿੰਘ ਹੋਰਾਂ ਨੂੰ, ਕਿਉਂਕਿ ਉਸ 70s ਦੇ ਈਰਾ 'ਚ ਔਰ ਜਿਹੜੇ ਪ੍ਰਭਾਵਿਤ ਹੋਏ ਆਪਣੇ ਉਸ ਕਨਵਿਕਸ਼ਨ ਤੋਂ, ਸਰ ਕਪੂਰ ਸਿੰਘ ਔਰ ਉਹਨਾਂ ਦਾ ਸਾਥ, ਫਿਰ ਸੰਤ ਪਿੰਡਾਂ ਵਾਲਿਆਂ ਦੀ ਜਦੋਂ ਗ੍ਰਿਫਤਾਰੀ ਹੁੰਦੀ ਹੈ 20 ਸਤੰਬਰ 1981 ਨੂੰ, ਅਤੇ ਆਪਣੇ 4 ਹੋਰ ਸਾਥੀਆਂ ਦੇ ਨਾਲ ਇੰਡੀਅਨ ਏਅਰਲਾਈਨ ਦਾ ਜਹਾਜ਼ ਉਡਾ ਕੇ ਪਾਕਿਸਤਾਨ ਲੈ ਜਾਂਦੇ ਨੇ ਔਰ ਪਿਛਲੇ ਆਲਮੋਸਟ 35-40 ਸਾਲ ਤੋਂ ਜਲਾਵਤਨੀ 'ਚ ਨੇ। ਬੜੇ ਜ਼ਬਰਦਸਤ ਦਾਰਸ਼ਨਿਕ, ਕਵੀ, ਸ਼ਾਇਰ, ਚਿੰਤਕ ਔਰ ਜਿਨ੍ਹਾਂ ਨੇ ਆਪਣੀ ਫੈਮਿਲੀ ਲਾਈਫ ਭੇਟ ਕੀਤੀ, ਸਾਰੀ ਆਪਣੀ ਜ਼ਿੰਦਗੀ ਭੇਟ ਕੀਤੀ। ਉਹਨਾਂ ਦੀ ਮੈਂ ਸ਼ਾਇਰੀ ਨੂੰ ਮੈਂ ਸਮਝਦਾ ਵੀ ਜਦੋਂ ਉਹ ਵੀ ਟ੍ਰਿਬਿਊਟ ਦਿੰਦੇ ਨੇ ਔਰ ਜਿਸ ਅੰਦਾਜ਼ 'ਚ ਉਹਨਾਂ ਨੇ ਅੱਜ ਇੱਕ ਉਹਨਾਂ ਦੀ ਨਜ਼ਮ ਜਿਹੜੀ ਕਿ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸੀ, ਜਿਸ ਦਾ ਉਹਨਾਂ ਨੇ ਇੱਕ ਛੋਟਾ ਜਿਹਾ ਟਾਈਟਲ ਦਿੱਤਾ ਹੈ, ਹੁਣ ਦੇਰ ਤੱਕ ਉਸ ਦੇ ਚਰਚੇ ਹੁੰਦੇ ਰਹਿਣਗੇ। ਹੁਣ ਜ਼ਾਹਰ ਹੈ ਕਿ ਉਹ ਮਹਿਸੂਸ ਕਰਦੇ ਨੇ, ਉਹ 4 ਦਹਾਕਿਆਂ ਦੀ ਸਟਰਗਲ ਦੇਖੀ ਹੈ ਕਿ ਕਿਹੜੀਆਂ ਉਹ ਮੂਮੈਂਟਸ ਹੁੰਦੀਆਂ ਨੇ ਜਿਹੜੀਆਂ ਡਰਾਈਵਿੰਗ ਫੋਰਸ ਬਣ ਜਾਂਦੀਆਂ ਉਹਨੂੰ ਅੱਗੇ ਲਿਜਾਣ ਦੇ ਲਈ। ਉਹ ਬੱਦਲ ਵਾਂਗ ਆਇਆ, ਉਹ ਗਰਜਿਆ, ਉਹ ਬਰਸਿਆ, ਖੇਤਾਂ ਨੂੰ ਪਾਣੀ ਲਾ ਗਿਆ, ਮਿੱਟੀ ਦਾ ਕਰਜ਼ਾ
ਲਾ ਗਿਆ ਉਹ ਆਮ ਨਹੀਂ, ਕੁਝ ਵੱਖਰਾ ਸੀ, ਕੁਛ ਖਾਸ ਸੀ, ਬਾਰਿਸ਼ ਦਾ ਤੇਜ਼ ਛੱਟਾ ਸੀ, ਨਾਲੇ ਪਿਆਸ ਸੀ, ਸੀਕਰ ਜੀ ਉਹੀ ਤਾਲਿਬੇ ਇਲਮ ਵਾਲੀ ਕਿਉਰਿਓਸਿਟੀ। ਬਿਲਕੁਲ। ਉਹ ਬੱਦਲ ਵਾਂਗ ਆਇਆ, ਉਹ ਗਰਜਿਆ, ਉਹ ਬਰਸਿਆ, ਖੇਤਾਂ ਨੂੰ ਪਾਣੀ ਲਾ ਗਿਆ, ਮਿੱਟੀ ਦਾ ਕਰਜ਼ਾ ਲਾ ਗਿਆ। ਉਹ ਆਮ ਨਹੀਂ, ਕੁਝ ਵੱਖਰਾ ਸੀ, ਕੁਝ ਖਾਸ ਸੀ, ਬਾਰਿਸ਼ ਦਾ ਤੇਜ਼ ਛੱਟਾ ਸੀ, ਨਾਲੇ ਪਿਆਸ ਸੀ। ਛੋਟੇ ਜਿਹੇ ਸਮੇਂ ਵਿੱਚ ਕੌਮ ਦੇ ਸਾਰੇ ਦਰਦ ਪੀਣ ਦੀ, ਜ਼ਿੰਦਗੀ ਦੇ ਸਾਰੇ ਰੰਗ ਜੀਣ ਦੀ ਕਾਹਲੀ ਵਿੱਚ ਆਇਆ ਸੀ ਤੇ ਛੇਤੀ ਹੀ ਤੁਰ ਗਿਆ। ਪਿੱਛੇ ਇੱਕ ਦਰਦ ਛੱਡ ਗਿਆ, ਕੌਮੀ ਸੋਚ ਦੇ ਵਿਹੜੇ ਵਿੱਚ ਪਾਤਸ਼ਾਹੀ ਝੰਡਾ ਗੱਡ ਗਿਆ। ਬਿਲਕੁਲ। ਉਹਨਾਂ ਨੂੰ ਜਦੋਂ ਉਹਨਾਂ ਦਾ ਇੱਕ ਲੇਟੈਸਟ ਇੰਟਰਵਿਊ ਹੈ, ਉਹਨੂੰ ਕਿਹਾ ਜੀ ਕੀ ਤੁਸੀਂ ਖਾਲਿਸਤਾਨ ਦੀ ਹਮਾਇਤ ਕਰਦੇ ਹੋ? ਕਿਹਾ ਹਮ ਰਾਖਤ ਪਾਤਸ਼ਾਹੀ ਦਾ ਵਾ। ਉਹ ਇਸ ਕਦਰ ਹਿਸਟਰੀ ਨੂੰ ਚਿਜ਼ਲ ਉਹਨਾਂ ਨੇ ਕਰਕੇ ਆਪਣੇ ਥਾਟ ਪ੍ਰੋਸੈਸ ਨੂੰ ਚਿਜ਼ਲ ਕੀਤਾ ਸੀ ਹਿਸਟਰੀ ਦੀ ਰੋਸ਼ਨੀ ਦੇ ਵਿੱਚ। ਔਰ ਇਹੀ ਭਾਈ ਗਜਿੰਦਰ ਸਿੰਘ ਕਹਿ ਰਹੇ ਨੇ ਕਿ ਕੌਮੀ ਸੋਚ ਦੇ ਵਿਹੜੇ ਵਿੱਚ ਪਾਤਸ਼ਾਹੀ ਝੰਡਾ ਗੱਡ ਗਿਆ। ਹੁਣ ਦੇਰ ਤੱਕ ਉਸ ਦੇ ਚਰਚੇ ਹੁੰਦੇ ਰਹਿਣਗੇ, ਹਾਲੇ ਲੋਕ ਉਸ ਬਾਰੇ ਬਹੁਤ ਕੁਝ ਕਹਿਣਗੇ, ਬਹੁਤ ਕੁਝ ਕਹਿਣਗੇ। ਔਰ ਇੱਕ ਲਿਖਤ ਜਿਹੜੀ ਸਰਦਾਰ ਦਇਆ ਸਿੰਘ ਸੰਧੂ ਹੋਰਾਂ ਦੀ, 5 ਦਰਿਆਵਾਂ ਦੇ ਨਾਲ ਉਸ ਇਤਿਹਾਸ ਨੂੰ ਜੋੜਨਾ, ਉਸ ਸੋਚ ਨੂੰ ਜੋੜਨਾ, ਕਿਉਂਕਿ ਬਹੁਤ ਵਾਰ ਅਸੀਂ ਸਤਲੁਜ, ਬਿਆਸ, ਰਾਵੀ, ਉਹ ਵੀ ਉਹਦੇ ਪਾਣੀਆਂ ਦਾ ਵੀ ਸਾਡਾ ਭਾਰਤੀ ਕਬਜ਼ੇ ਵਾਲੇ ਪੰਜਾਬ ਦਾ ਕੰਟਰੋਲ ਨਹੀਂ ਹੈ, ਉਹ ਵੀ ਹਿੰਦੂ ਤਵੀਆਂ ਦੇ ਹਵਾਲੇ ਹੈ, ਰਾਜਸਥਾਨ, ਹਰਿਆਣਾ। ਚੜ੍ਹਦੀ ਕਲਾ ਦੀ ਬਹੁਤ ਬਾਤ ਪਾਉਂਦੇ ਦੀਪ ਸਿੱਧੂ ਲਈ। ਅਸੀਂ ਦਰਿਆਵਾਂ ਦੀ ਬੁੱਕਲ ਵਿੱਚ ਜੰਮੇ ਪਲੇ ਹਾਂ, ਉਹ ਦਰਿਆ ਜਿੱਥੇ ਜਗਤ ਗੁਰੂ ਬਾਬੇ ਰਾਵੀ ਦੇ ਪਾਣੀਆਂ ਵਿੱਚ ਅੰਮ੍ਰਿਤ ਵੇਲੇ ਇਸ਼ਨਾਨ ਸੋਧੇ। ਹੁਣ ਕਰਤਾਰਪੁਰ ਸਾਹਿਬ ਰਾਵੀ ਦੇ ਕੰਢੇ ਹੈ, ਔਰ ਰਾਵੀ ਦੇ ਇਹ ਹੈ ਤੁਸੀਂ ਬੈਕ 5 ਸਦੀਆਂ 5.5 ਸਦੀਆਂ ਜਾਂਦੇ ਹੋ। ਅਸੀਂ ਦਰਿਆਵਾਂ ਦੀ ਬੁੱਕਲ ਵਿੱਚ ਜੰਮੇ ਪਲੇ ਹਾਂ, ਉਹ ਦਰਿਆ ਜਿੱਥੇ ਜਗਤ ਗੁਰੂ ਬਾਬੇ ਰਾਵੀ ਦੇ ਪਾਣੀਆਂ ਵਿੱਚ ਅੰਮ੍ਰਿਤ ਵੇਲੇ ਇਸ਼ਨਾਨੇ ਸੋਧੇ। ਭਾਈ ਲਹਿਣਾ ਜੀ ਹੁਕਮ ਵਿੱਚ ਆਗਿਆਕਾਰ ਬਣ ਇਸ ਦਰਿਆ ਕੰਢੇ ਪ੍ਰਵਾਨ ਚੜ੍ਹੇ, ਅੰਗ ਬਣੇ। ਬਜ਼ੁਰਗੀ ਵਿੱਚ ਬਾਬਾ ਅਮਰਦਾਸ ਜੀ ਨੇ ਬਿਆਸਾ ਦੇ ਪਾਣੀਆਂ ਦੀ ਗਾਗਰ 12 ਸਾਲ ਢੋਈ ਤੇ ਇਸ ਸੇਵਾ ਵਿੱਚੋਂ ਅਗੰਮੀ ਜੋਤ ਦੇ ਅਧਿਕਾਰੀ ਬਣੇ। ਇਸੇ ਬਿਆਸਾ ਦੇ ਕੰਢੇ ਸਿੱਖੀ ਦਾ ਧੁਰਾ ਗੋਇੰਦਵਾਲ ਅਨਾਥ ਭਾਈ ਜੇਠੇ ਨੂੰ ਦੁਨੀਆ ਦਾ ਪਾਲਣਹਾਰ ਬਣਾ ਗਿਆ। ਹੁਣ ਦੂਸਰਾ ਦਰਿਆ ਰਾਵੀ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਸਾਂਝ, ਬਿਆਸਾ ਦੇ ਨਾਲ ਗੁਰੂ ਅਮਰਦਾਸ ਜੀ ਦੀ, ਔਰ ਗੋਇੰਦਵਾਲ ਬਣਾਇਆ ਹੀ ਬਿਆਸਾ ਦੇ ਕੰਢੇ 84 ਪੌੜੀਆਂ ਵਾਲਾ। ਪੰਜਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਰਾਵੀ ਦੇ ਪਾਣੀਆਂ ਵਿੱਚ ਸ਼ਹੀਦੀ ਬਖਸ਼ ਇਹਨਾਂ ਦੇ ਬਾਗੀ ਸੁਭਾਅ ਨੂੰ ਹਲੂਣਿਆ। ਕਿਆ ਗੁਰੂ ਅਰਜਨ ਦਰਿਆਏ ਨਹੀਂ ਬੋੜਿਓ? ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ ਤੇ ਬਿਠਾ ਕੇ, ਰੇਤ ਪਾ ਕੇ, ਦੇਗ 'ਚ ਉਬਾਲ ਕੇ ਉਹਨਾਂ ਦੇ ਪਵਿੱਤਰ ਸਰੀਰ ਨੂੰ ਰਾਵੀ ਦਰਿਆ ਦੇ ਹਵਾਲੇ ਕਰ ਦਿੱਤਾ ਗਿਆ ਸੀ। ਸੋ ਰਾਵੀਆਂ ਦੇ ਨਾਲ ਕੱਲੀ ਸਾਂਝ ਕਰਤਾਰਪੁਰ ਦੀ ਨਹੀਂ ਹੈ, ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੀ ਵੀ ਹੈ, ਜਿਹਨੇ ਇਸ ਕੌਮ ਨੂੰ ਜਿਹੜਾ ਤਿਆਰ ਕੀਤਾ ਹੈ, ਸਾਡੇ ਬਾਗੀ ਸੁਭਾਅ ਨੂੰ, ਇਸ ਸ਼ਹੀਦੀ ਨੇ ਸਾਡੇ ਬਾਗੀ ਸੁਭਾਅ ਨੂੰ ਹਲੂਣਿਆ। ਇਹਨਾਂ ਦਰਿਆਵਾਂ ਦੀ ਮਸਤ ਸ਼ਾਂਤ ਜਿਹੀ ਤੋਰ ਨੇ ਇਸ ਹਲੂਣੇ ਨਾਲ ਹਕੂਮਤਾਂ ਦੇ ਮੂੰਹ ਭੰਨ ਸੁੱਟੇ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਅਕਾਲ ਤਖਤ ਦਿੱਲੀ ਤਖਤ ਤੋਂ 2 ਫੁੱਟ ਉੱਚਾ, ਔਰ ਫਿਰ ਇੱਕ ਮੀਰੀ ਪੀਰੀ ਦੇ ਕਾਨਸੈਪਟ ਨੂੰ ਕਿਵੇਂ ਅਗਲੀਆਂ ਸਦੀਆਂ ਨੇ ਦੇਖਿਆ ਕਿ ਭਾਈ ਹਕੂਮਤਾਂ ਦੇ ਮੂੰਹ ਭੰਨ ਸੁੱਟੇ। 9ਵੀਂ ਜੋਤ ਤੀਕਰ ਇਹ ਦਰਿਆ ਮਹਾਰਾਜ ਜੀ ਦੇ ਹਜ਼ੂਰ ਵਿਚਰਦੇ ਰਹੇ। ਇੱਧਰ ਅਸੀਂ ਫਿਰ ਕੀਰਤਪੁਰ ਸਾਹਿਬ ਦੇਖਦੇ ਹਾਂ, ਉਹੀ ਸਤਲੁਜ ਦੇ ਕੰਢੇ ਰਾਵੀ, ਬਿਆਸ। ਧਾੜਵੀਆਂ ਅੱਗੇ ਵਿਚ ਜਾਂਦੇ ਗੰਗਾ ਜਮਨਾ ਦੇ ਪਾਣੀਆਂ ਨੂੰ ਛੱਡ ਮਰਦ ਅਗੰਮੜੇ ਨੇ ਸਤਲੁਜ ਦੇ ਕੰਢੇ ਨੂੰ ਆਣ ਭਾਗ ਲਾਏ। ਹੁਣ ਅਦਰਵਾਈਜ਼ ਹਿੰਦੂ ਮਾਈਥੋਲੋਜੀ 'ਚ ਗੰਗਾ ਜਮਨਾ ਪਵਿੱਤਰ ਨੇ। ਹੁਣ ਇੱਥੇ ਜਦੋਂ ਅਸੀਂ ਪੰਜਾਬ ਦੇ ਦਰਿਆਵਾਂ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਪ੍ਰੋਫੈਸਰ ਮੋਹਨ ਸਿੰਘ ਜਿਹੜੇ ਵੱਡੇ ਸ਼ਾਇਰ ਹੋਏ ਨੇ, ਉਹਨਾਂ ਦੀ ਇੱਕ ਨਜ਼ਮ ਮੇਰੇ ਫੁੱਲ ਝਨਾਹ ਵਿੱਚ ਪਾਣੀ, ਕਿ ਮੇਰੀਆਂ ਅਰਥੀਆਂ ਝਨਾਹ 'ਚ ਪਾਣੀ ਹੈ, ਤੇ ਉਹਦੀ ਇੱਕ ਲਾਈਨ ਹੈ ਕਿ ਗੰਗਾ ਬਾਹਮਣੀ ਕੀ ਜਾਣੇ ਆਸ਼ਕੀ ਦੀ ਕੀਮਤ। ਹੁਣ ਝਨਾਹ ਜਿਹੜਾ ਉਹ ਆਸ਼ਕਾਂ ਦੇ ਨਾਲ ਜੁੜਿਆ ਹੋਇਆ ਉਹਨਾਂ ਦੇ, ਔਰ ਮੇਰੇ ਫੁੱਲ ਝਨਾਹ ਵਿੱਚ ਪਾਣੇ।
ਹੁਣ ਇੱਥੇ ਜਦੋਂ ਅਸੀਂ ਚਨਾਹ ਦੇ ਹਵਾਲੇ ਨਾਲ ਗੱਲ ਕਰਾਂਗੇ, ਹੁਣ ਪਹਿਲਾਂ ਸਤਲੁਜ ਦੀ ਗੱਲ ਕਿ ਵੀ ਗੁਰੂ ਸਾਹਿਬਾਨ ਨੇ, ਹੁਣ ਜੇ 10ਵੇਂ ਪਾਤਸ਼ਾਹ ਨੇ ਆਨੰਦਪੁਰ, 9ਵੇਂ ਪਾਤਸ਼ਾਹ ਨੇ ਚੁਣਿਆ ਚੱਕ ਨਾਨਕੀ ਸਤਲੁਜ ਦੇ ਕੰਢੇ। ਔਰ ਇਹ ਸਾਰੇ 'ਚੋਂ ਇੱਕ ਬੜਾ ਖੂਬਸੂਰਤ ਵਾਕਿਆ ਜਦੋਂ ਦਰਿਆਵਾਂ ਦੇ ਪਾਣੀਆਂ ਦੀ ਗੱਲ ਹੁੰਦੀ ਹੈ ਔਰ ਕਿਵੇਂ ਪੰਜਾਬ ਦੇ ਇਹਨਾਂ ਦਰਿਆਵਾਂ 'ਚੋਂ ਰੈਬੈਲੀਅਨ ਨਿਕਲਿਆ। ਪਹਿਲੀ ਜੰਗ 10ਵੇਂ ਪਾਤਸ਼ਾਹ ਨੇ ਭੰਗਾਣੀ ਦੀ ਲੜੀ, ਜਿਹਦੇ 'ਚ ਇੱਕ ਪਾਸੇ 22 ਧਾਰ ਦੇ 22 ਪਹਾੜੀ ਹਿੰਦੂ ਰਾਜੇ ਔਰ ਉਹਨਾਂ ਦੇ ਨਾਲ ਜਿਹੜਾ ਰਲੇ 400 ਦੇ ਬੈਚ ਦੇ ਪਠਾਨ ਜਿਹੜੇ ਖਰੀਦ ਲਏ ਉਹਨਾਂ ਨੇ। ਹੁਣ ਪੌਂਟਾ ਸਾਹਿਬ ਦੇ ਤੋਂ ਬਾਰ-ਬਾਰ ਹੈ ਭੰਗਾਣੀ ਦਾ ਯੁੱਧ, ਜਿੱਥੇ ਜੰਗ ਹੋਇਆ, ਪਹਿਲੀ ਜੰਗ ਸੀ। ਔਰ ਉਹਦੇ 'ਚ ਇੱਕ ਉਦਾਸੀ ਸਾਧ, ਬਾਕੀ ਉਦਾਸੀ ਵੀ 500 ਸੀ, ਸਾਰੇ ਦੌੜ ਗਏ। ਉਹਨਾਂ ਨੂੰ ਲੱਗਾ ਵੀ ਇਹ ਤਾਂ ਮਰਵਾਏਗਾ ਗੁਰੂ। ਹੁਣ ਇੱਕ ਰਹਿ ਗਿਆ ਉਹਨਾਂ ਦਾ ਮਹੰਤ ਕਿਰਪਾਲ ਦਾਸ। ਹੁਣ ਜੰਗ ਦੇ ਵਿੱਚ ਸਿੱਖ ਉਤਰੇ, ਈਡੀ ਪੂਰੇ ਰੜੇ ਹੋਏ ਪਠਾਨ ਔਰ ਪੂਰੀ ਪਹਾੜੀ ਫੌਜ। ਹੁਣ ਇੱਕ ਵਾਕਿਆ ਔਰ ਗੁਰੂ ਸਾਹਿਬ ਨੇ ਉਸ ਨੂੰ ਬਚਿੱਤਰ ਨਾਟਕ ਦੇ ਵਿੱਚ ਭੰਗਾਣੀ ਦੇ ਯੁੱਧ ਨੂੰ ਬਿਆਨ ਹੈ। ਹੁਣ ਹਯਾਤ ਖਾਨ ਜਿਹੜਾ ਬਹੁਤ ਨਾਮਵਰ ਜਰਨੈਲ ਪਠਾਨ, ਉਹ ਘੋੜਾ ਦੌੜਾ ਕੇ ਅੱਗੇ ਆਂਦਾ ਹੈ ਅਤੇ ਕਿਰਪਾਲ ਸਿੰਘ ਇੱਕ ਸਾਧ ਉਦਾਸੀ ਜਿਹਦੇ ਕੋਲ ਇੱਕ ਮੋਟਾ ਸਾਰਾ ਡੰਡਾ ਫੜਿਆ ਹੋਇਆ, ਔਰ ਉਹਨੇ ਜਿਹੜਾ ਉਹ ਹੱਸਿਆ ਪਠਾਨ ਆ ਕੇ ਵੀ ਇਹ ਮੇਰਾ ਕੀ ਮੁਕਾਬਲਾ ਕਰੇਗਾ। ਅਤੇ ਜਿਉਂ ਹੀ ਇਹ ਹੋਇਆ, ਕਿਰਪਾਲ ਚੰਦ ਜਿਹੜੇ ਨੇ ਉਹਦੇ ਨੇੜੇ ਆ ਕੇ ਉਹਨਾਂ ਨੇ ਆਪਣੇ ਪੈਰ, ਛੋਟਾ ਕੱਦ ਸੀ ਉਹਦੇ 'ਚੋਂ ਖੜੇ ਕੀਤੇ ਅਤੇ ਜਿਹੜਾ ਹੱਥ ਦੇ ਵਿੱਚ ਫੜਿਆ ਡੰਡਾ ਸੀ, ਜਿਹਨੂੰ ਕੁੱਤਕਾ ਕਹਿੰਦੇ ਨੇ, ਉਹ ਇੰਨੀ ਜ਼ੋਰ ਦਾ ਉਹਦੇ ਸਿਰ ਦੇ ਵਿੱਚ ਮਾਰਿਆ ਹਯਾਤ ਖਾਨ ਦੇ ਕਿ ਉਹਦੀ ਸਾਰੀ ਖੋਪੜੀ ਨੂੰ ਤੋੜ ਕੇ ਉਹਦੇ 'ਚੋਂ ਜਿਹੜਾ ਉਹਦਾ ਮਗਜ਼ ਸੀ ਉਹ ਬਾਹਰ ਵਗਣ। ਹੁਣ ਗੁਰੂ ਗੋਬਿੰਦ ਸਿੰਘ ਉਹਨੂੰ ਬਿਆਨ ਕਰ ਰਹੇ ਨੇ, ਅਸੀਂ ਦਰਿਆਵਾਂ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ। ਹੁਣ ਇੱਕ ਪਾਸੇ ਜਮਨਾ ਦਾ ਕੰਢ ਹੈ ਜਿੱਥੇ ਕ੍ਰਿਸ਼ਨ ਕਨ੍ਹਈਆ, ਜਿਹਨੂੰ ਅਸੀਂ ਕਹਿੰਦੇ ਬਿੰਦਰਾਬਨ ਮੇਂ ਰੰਗ ਕੀ ਹੈ। ਹੁਣ ਕ੍ਰਿਸ਼ਨ ਜੀ ਦੇ ਬਚਪਨ ਨਾਲ ਜੁੜੀ ਹੋਈ ਹੈ ਕਿ ਭਾਈ ਉਹ ਵੱਟੇ ਮਾਰ ਕੇ ਜਿਹੜੇ ਨੇ ਉਹਨਾਂ ਦੇ ਕਿਵੇਂ ਉਹਨਾਂ ਦਾ ਮੱਖਣ ਖਾ ਜਾਂਦੇ ਨੇ ਜਾਂ ਉਹਨਾਂ ਦੀਆਂ ਮਟਕੀਆਂ ਤੋੜ ਦਿੰਦੇ ਨੇ। ਔਰ ਦੂਜੇ ਹੁਣ ਮੱਖਣ ਅਤੇ ਮਗਜ਼ ਦਿਮਾਗ ਦਾ ਜੇ ਤੁਸੀਂ ਦੇਖੋ, ਹੁਣ ਗੁਰੂ ਸਾਹਿਬ ਕਹਿੰਦੇ ਨੇ ਵੀ ਹਯਾਤ ਖਾਨ ਦੇ ਸਿਰ 'ਚ ਕਿਰਪਾਲ ਚੰਦ ਨੇ ਕੁੱਤਕਾ ਮਾਰਿਆ ਔਰ ਉਹਦੇ 'ਚੋਂ ਐਂ ਮਗਜ਼ ਬਾਹਰ ਨਿਕਲਿਆ ਮਾਨੋ ਜਮਨਾ ਦੇ ਕੰਢੇ ਕ੍ਰਿਸ਼ਨ ਕਨ੍ਹਈਆ ਨੇ ਕਿਸੇ ਗੋਪੀ ਦੀ ਮਟਕੀ ਫੋੜ ਦਿੱਤੀ ਹੋਏ। ਹੁਣ ਇਹ ਇੱਕ ਵਿਅੰਗ ਵੀ ਹੈ, ਪੋਇਟਰੀ 'ਚ ਤਾਂ ਜ਼ਬਰਦਸਤ ਗੱਲ ਹੈ ਕਿ ਭਾਈ ਕਿਆ ਤਸ਼ਬੀਹ ਦਿੱਤੀ ਹੈ ਕਿ ਭਾਈ ਜਿਵੇਂ ਹੁਣ ਜੇ ਮੱਖਣ ਰੱਖਿਆ ਹੋਇਆ ਉਹਦੇ 'ਚ ਅਤੇ ਉਹਦੇ 'ਚ ਵੱਜੇ ਤਾਂ ਜਿਵੇਂ ਉਹ ਹੋਏਗਾ ਐਵੇਂ। ਪਰ ਇਹ ਯਾਦ ਦਹਾਨੀ ਹੈ ਕਿ ਭਾਈ ਉੱਥੇ ਜਿਹੜੇ ਜਮਨਾ ਵਾਲਿਆਂ ਨੇ ਜੁਰਮ ਦੇ ਖਿਲਾਫ ਲੜਨਾ ਸੀ, ਉਹ ਤਾਂ ਮਟਕੀਆਂ ਫੋੜਨ ਵਾਲਿਆਂ ਦੇ ਚੇਲੇ ਤਾਂ ਗਵਾਚ ਗਏ। ਅਤੇ ਇੱਥੇ ਦੇਖੋ ਜਿਹੜੇ ਸਾਡੇ ਸਾਧ ਵੀ ਨੇ ਉਹ ਵੀ ਜੰਗ ਦੇ ਮੈਦਾਨ ਦੇ ਵਿੱਚ ਜਿਹੜੇ ਨੇ ਉਹ ਚੈਲੰਜ ਕਰ ਰਹੇ ਨੇ। ਔਰ ਇਹਨੂੰ ਉਹ ਕਹਿੰਦੇ ਨੇ ਕਿ ਧਾੜਵੀਆਂ ਅੱਗੇ ਵਿਛ ਜਾਂਦੇ ਗੰਗਾ ਜਮਨਾ ਦੇ ਪਾਣੀਆਂ ਨੂੰ ਛੱਡ, ਮਰਦ ਅਗੰਬੜੇ ਨੇ ਸਤਲੁਜ ਦੇ ਕੰਢੇ ਨੂੰ ਆਣ ਭਾਗ ਲਾਏ, ਸਤਲੁਜ ਖੰਡੇ ਦੀ ਪੌਲ ਵਾਸਤੇ ਜਲ ਲੈ ਕੇ ਹਾਜ਼ਰ ਹੋਇਆ। ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਗਿਆ ਤੇ ਜਿਹੜਾ ਜਲ ਹੈ ਉਹ ਸਤਲੁਜ ਦਰਿਆ ਦਾ ਸੀ। ਹੁਣ ਰਾਵੀ, ਬਿਆਸ ਤੇ ਸਤਲੁਜ ਦੀ ਸਾਂਝ ਮਿਲ ਜਾ, ਇਹ ਗੈਰਤ ਔਰ ਅਣਖ ਦੇ ਘੜੇ ਜਾਣ ਵਾਲੇ ਲੋਕਾਂ ਦੀ ਦਾਸਤਾਨ ਹੈ। ਸਤਲੁਜ ਦੇ ਸੁਭਾਗੇ ਪਾਣੀਆਂ ਨੇ ਪਿਆਰੇ ਸਨਮੁਖ ਸਿਰਾਂ ਦੀ ਭੇਟ ਚੜ੍ਹਦੀ ਤੱਕੀ। 5 ਪਿਆਰੇ ਉਸੇ ਹੀ ਸਤਲੁਜ ਦੇ ਕੰਢੇ ਤੇ ਉਹੀ ਸਤਲੁਜ ਦੇ ਪਾਣੀ ਦਾ ਜਿਹੜਾ ਅੰਮ੍ਰਿਤ ਬਣਦਾ। ਰਣਜੀਤ ਨਗਾਰੇ ਦੀਆਂ ਚੋਟਾਂ, ਅਜੀਤ ਜੁਝਾਰ ਦੇ ਘੋੜਿਆਂ ਦੀਆਂ ਟਾਪਾਂ, ਜ਼ੋਰਾਵਰਾਂ ਫਤਿਹ ਸਿੰਘ ਅਤੇ ਕਲਗੀਆਂ ਵਾਲੜੇ ਦੇ ਚਰਨ ਕਮਲਾਂ ਦੀ ਆਹਟ ਦੀ ਸਾਖੀ ਜਦੋਂ ਸਤਲੁਜ ਨੇ ਬਿਆਸਾ ਤੇ ਰਾਵੀ ਨੂੰ ਸੁਣਾਈ ਤਾਂ ਇਹਨਾਂ ਪਾਣੀਆਂ ਵਿੱਚ ਚੜ੍ਹਦੀ ਕਲਾ ਦਾ ਅਜਿਹਾ ਹੜ੍ਹ ਆਇਆ ਜਿਸ ਨੇ ਜ਼ੁਲਮ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਹੁਣ 3 ਦਰਿਆ ਕਵਰੋ। ਇਹ ਖਬਰਾਂ ਜਦੋਂ ਜੇਹਲਮ ਤੇ ਚਨਾਹ ਦੇ ਗਰਾਈ ਕੋਲ ਗੋਦਾਵਰੀ ਕੰਢੇ ਪਹੁੰਚੀਆਂ ਤਾਂ ਉਹ ਬੰਦਾ ਬਣ ਗੁਰੂ ਪਾਤਸ਼ਾਹ ਦੀ ਬੰਦਗੀ ਵਿੱਚ ਤਾਬਿਆਦਾਰ ਹੋ ਤੀਰਾਂ ਦੀ ਬਖਸ਼ਿਸ਼ ਲੈ ਪੰਜਾਬੇ ਮੁੜਿਆ ਤੇ ਗੁਰੂ ਪਾਤਸ਼ਾਹ ਦੇ ਨਾਮ ਦਾ ਸਿੱਕਾ ਚਲਾਇਆ ਤੇ ਪੰਜਾਬ ਦੇ ਪਾਣੀ ਬਲਿਹਾਰੇ ਗਏ। ਹੁਣ ਬੰਦਾ ਸਿੰਘ ਬਹਾਦਰ ਦਾ ਸਬੰਧ ਹੈ ਜੰਮੂ ਕਸ਼ਮੀਰ ਨਾਲ, ਰਜੌਰੀ, ਪੁੰਛ, ਚਨਾਹ ਤੇ ਜੇਹਲਮ ਉਹ ਦਰਿਆ ਨੇ ਜਿਹੜੇ ਜੰਮੂ ਕਸ਼ਮੀਰ 'ਚੋਂ ਵਗਦੇ ਨੇ। ਹੁਣ ਇਹ ਕਿ ਭਾਈ ਉਹਨਾਂ ਪਾਣੀਆਂ ਨੇ ਜਦੋਂ ਫਿਰ ਉੱਥੋਂ ਦਾ ਜਿਹੜਾ ਵੈਰਾਗੀ ਬਣ ਕੇ ਦੌੜਿਆ, ਜਦੋਂ ਗੁਰੂ ਕਲਗੀਧਰ ਦੀ ਛੋਹ ਮਿਲਦੀ ਹੈ ਤੇ ਉਹ ਬੰਦਾ ਬਹਾਦਰ ਬਣ ਕੇ ਤੇ ਚਨਾਹ ਤੇ ਜੇਹਲਮ ਨੂੰ ਵੀ ਲਿਆ ਕੇ ਸਤਲੁਜ, ਬਿਆਸ, ਰਾਵੀ ਦੇ ਅਣਖੀ ਯੋਧਿਆਂ ਦੇ ਨਾਲ ਜੋੜ ਦਿੰਦੇ ਨੇ। ਤੀਰਾਂ ਦੀ ਬਖਸ਼ਿਸ਼ ਲੈ ਪੰਜਾਬ ਮੁੜਿਆ, ਗੁਰੂ ਪਾਤਸ਼ਾਹ ਦੇ ਨਾਮ ਦਾ ਸਿੱਕਾ ਚਲਾਇਆ ਤਾਂ ਪੰਜਾਬ ਦੇ ਪਾਣੀ ਬਲਿਹਾਰੇ ਗਏ।
ਪਾਤਸ਼ਾਹ ਨੇ ਇਹਨਾਂ ਪਾਣੀਆਂ ਨੂੰ ਐਸੀ ਪਾਨ ਚਾੜੀ ਕਿ ਦੇਸ਼ ਪੰਜਾਬ ਬੰਦ-ਬੰਦ ਕਟਵਾ ਚਰਖੜੀਆਂ ਤੇ ਚੜ੍ਹਦਾ, ਖੋਪਰ ਲਹਾਉਂਦਾ, ਸੀਸ ਤਲੀ ਤੇ ਧਰ ਜ਼ਬਰ ਜ਼ੁਲਮ ਖਿਲਾਫ ਹਮੇਸ਼ਾ ਮੂਹਰੇ ਹੋ ਕੇ ਲੜਦਾ ਰਿਹਾ, ਪਰ ਕਦੇ ਵੀ ਮਾਯੂਸ ਨਹੀਂ ਹੋਇਆ, ਢਹਿੰਦੀ ਕਲਾ ਵਿੱਚ ਨਹੀਂ ਗਿਆ। ਪੰਜਾਬ ਦੇ ਪਾਣੀਆਂ ਦੇ ਜਾਇਆਂ ਨੇ ਪੰਜਾਬ ਵਾਂਗ ਟੋਟੇ ਤਾਂ ਕਰਵਾ ਲਏ, ਪਰ ਕਦੇ ਹਿੰਮਤ ਨਹੀਂ ਹਾਰੀ। ਇਹ 47 'ਚ ਵੀ ਪੰਜਾਬ ਟੁੱਟਾ ਹੈ, 66 'ਚ 3 ਟੁਕੜੇ ਹੋਏ। ਤੀਰ ਵਾਲੇ ਬਾਬੇ ਸੰਤ ਪਿੰਡਾਂ ਵਾਲੇ, ਜਿੰਦੇ ਸੁੱਖੇ, ਬੇਅੰਤ ਸਤਵੰਤ, ਤੂਫਾਨ ਸਿੰਘ, ਤੂਫਾਨ, ਮਾਨੋਚਾਲ, ਭਾਈ ਖਾਲੜੇ, ਇਹ ਦਰਿਆਵਾਂ ਦੀ ਬੁੱਕਲ ਵਿੱਚ ਪੜੇ ਤੇ ਪ੍ਰਵਾਨ ਚੜੇ। ਅਨੇਕਾਂ ਭਾਈ ਭੁੱਲਰ, ਹਵਾਰੇ, ਰਾਜੋਆਣੇ, ਤਾਰੇ ਆਉਂਦੇ ਰਹਿਣਗੇ ਤੇ ਡਟੇ ਰਹਿਣਗੇ। ਦੀਪ ਸਿੱਧੂ ਇਸੇ ਚੜ੍ਹਦੀ ਕਲਾ ਦੀਆਂ ਬਾਤਾਂ ਪਾਉਂਦਾ ਸੀ, ਵਾਰਸ ਪੰਜਾਬ ਦੇ, ਕਿ ਤੁਹਾਡਾ ਵਿਰਸਾ ਕੀ ਹੈ। ਦੀਪ ਸਿੱਧੂ ਇਸੇ ਚੜ੍ਹਦੀ ਕਲਾ ਦੀ ਬਾਤ ਪਾਉਂਦਾ ਸੀ। ਦਰਿਆਵਾਂ ਦੇ ਜਾਇਆਂ ਦਾ ਸੁਭਾਅ ਵੀ ਦਰਿਆਵਾਂ ਵਰਗਾ ਹੀ ਹੁੰਦਾ। ਉਹਨੂੰ ਵੇਖ ਕੇ ਲੱਗਦਾ ਸੀ ਕਿ ਅਸੀਂ ਅੱਜ ਵੀ ਦਰਿਆਵਾਂ ਦੇ ਹਾਣੀ ਹੈ। ਖੁੱਲੀ ਡੁੱਲੀ ਗੱਲ, ਬੇਖੌਫ, ਬੇਪਰਵਾਹ, ਕਿਉਂਕਿ ਸਾਨੂੰ ਪਤਾ ਹੈ ਖਾਲਸਾ ਖੁਦ ਖੁਦਾ। ਇਹ ਵੀ ਸਾਡੇ ਇਤਿਹਾਸਕ ਪੰਨਿਆਂ ਤੇ ਲਿਖਿਆ ਹੋਇਆ, ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ, ਪਰਮਾਤਮ ਆਪਣੇ ਫੈਸਲੇ ਖੁਦ ਕਰਨਾ, ਸੱਚਾਈ ਦੇ ਉੱਤੇ ਆਧਾਰਿਤ। ਖਾਲਸਾ ਖੁਦ ਖੁਦਾ ਜਦੋਂ ਆਈ ਤੇ ਆਵੇ ਤਾਂ ਅਟਕ ਵੀ ਨਹੀਂ ਰੋਕ ਸਕਦਾ। ਹੁਣ ਇਹ ਅਟਕ ਦਾ ਵਾਕਿਆ ਮਹਾਰਾਜਾ ਰਣਜੀਤ ਸਿੰਘ ਜਦੋਂ ਦਰਿਆ ਅਟਕ ਕ੍ਰਾਸ ਕਰਦੇ ਨੇ ਅਰਦਾਸਾ ਸੋਧ ਕੇ, ਬਸ ਪਾਤਸ਼ਾਹ ਦੀ ਨਜ਼ਰ ਸਵਰਲੀ ਚਾਹੀਦੀ ਹੈ। ਜੇ ਕੋਈ ਮਰਜ਼ੀ ਨਾਲ ਖਾਲ ਧਰਦਾ ਫਿਰੇ ਤਾਂ ਗੱਲ ਵੱਖਰੀ ਹੈ। ਹੁਣ ਤੁਸੀਂ ਦਰਿਆਵਾਂ ਦੇ ਹਾਣੀ ਹੋਣਾ ਕਿ ਖਾਲਾਂ ਦੇ ਵਿੱਚ ਰੁੜਨਾ, ਇਹ ਤੁਹਾਡੇ ਜ਼ਿੰਮੇ, ਇਹ ਤੁਸੀਂ ਫੈਸਲਾ ਕਰਨਾ ਹੈ। ਮੈਂ ਸੁਣਿਆ ਸੂਰਜ ਦੀਆਂ ਕਿਰਨਾਂ ਨਾਲ ਪਾਣੀ ਭਾਫ ਬਣ ਉੱਡ ਕੇ ਬੱਦਲ ਬਣਦਾ। ਦੀਪ ਬੱਦਲ ਬਣ ਉੱਡ ਗਿਆ, ਪਰ ਯਕੀਨਨ ਉਹ ਹਿਰਦਿਆਂ ਵਿੱਚ ਵਰਦਾ ਰਹੇਗਾ। ਉਹ ਜਿੱਥੇ ਵਰੇਗਾ ਚੜ੍ਹਦੀ ਕਲਾ ਦੀ ਬਾਤ ਹੀ ਪਾਏਗਾ। ਆਖਰ ਉਹ ਪੰਜਾਬ ਦੇ ਪਾਣੀਆਂ ਦਾ ਪੁੱਤ ਜੋ ਸੀ। ਬਿਲਕੁਲ, ਨੋ ਡਾਊਟ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।